ਮੋਦੀ ਦੀ ਅਮਰੀਕਾ ਫੇਰੀ ਦੇ ਵਿਰੋਧ ਵਿੱਚ ਸਿੱਖ ਅਤੇ ਕਸ਼ਮੀਰੀ ਸਮੂਹਾਂ ਵੱਲੋਂ ਵਾਈਟ ਹਾਊਸ ਦੇ ਬਾਹਰ ਕੀਤਾ ਗਿਆ ਵਿਰੋਧ ਪ੍ਰਦਰਸ਼ਨ। ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਆਏ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ। ਐਸਜੀਪੀਸੀ ਮੈਂਬਰਾਂ ਨੇ ਤਖ਼ਤਾਂ ਦੇ ਅਧਿਕਾਰ ਵਿੱਚ ਦਖਲ ਦੇਣ ਦੀ ਰਚੀ ਸਾਜ਼ਿਸ਼ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਐਸਜੀਪੀਸੀ ਪ੍ਰਧਾਨ ਧਾਮੀ ਤੋਂ ਅਸਤੀਫੇ ਦੀ ਕੀਤੀ ਮੰਗ। ਮਣੀਪੁਰ ਵਿੱਚ ਰਾਸ਼ਟਰਪਤੀ ਰਾਜ ਲਾਗੂ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੇ ਵਿਰੋਧ ਵਿੱਚ ਸਿੱਖ ਅਤੇ ਕਸ਼ਮੀਰੀ ਸਮੂਹਾਂ ਦੁਆਰਾ ਵਾਈਟ ਹਾਊਸ ਦੇ ਬਾਹਰ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਿੱਖ ਤੇ ਕਸ਼ਮੀਰੀ ਕਾਰਕੁਨਾਂ ਨੇ ਅਮਰੀਕੀ ਨਾਗਰਿਕਾਂ ਉੱਤੇ ਭਾਰਤ ਦੇ ਇੰਟਰਨੈਸ਼ਨਲ ਰਿਪਰੈਸ਼ਨ ਅਤੇ ਭਾਰਤ ਵਿੱਚ ਸਿੱਖਾਂ ਅਤੇ ਕਸ਼ਮੀਰੀਆਂ ਨਾਲ ਕੀਤੇ ਜਾ ਰਹੇ ਸਲੂਕ ਸਮੇਤ ਵੱਖ-ਵੱਖ ਮੁੱਦਿਆਂ ਤੇ ਆਪਣਾ ਰੋਸ ਜ਼ਾਹਰ ਕੀਤਾ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਲਗਾਤਾਰ ਸਿੱਖਾਂ ਖਿਲਾਫ ਸਾਜ਼ਿਸ਼ਾਂ ਕਰ ਰਹੀ ਹੈ। ਭਾਰਤ ਵਿੱਚ ਕੇਵਲ ਸਿੱਖ ਹੀ ਨਹੀਂ ਬਲਕਿ ਹੋਰ ਘੱਟ ਗਿਣਤੀ ਕੌਮਾਂ ਤੇ ਕਬੀਲਿਆਂ ਤੇ ਵੀ ਭਾਰਤੀ ਹਕੂਮਤ ਦੇ ਜ਼ੁਲਮ ਜਾਰੀ ਹਨ। ਉਹਨਾਂ ਕਿਹਾ ਕਿ ਅੱਜ ਇਹ ਰੋਸ ਪ੍ਰਦਰਸ਼ਨ ਕਰਕੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਅਜਿਹੇ ਕਾਤਲ ਵਿਅਕਤੀ ਦਾ ਅਸੀਂ ਅਮਰੀਕਾ ਦੀ ਧਰਤੀ ਤੇ ਕਦੇ ਸਵਾਗਤ ਨਹੀਂ ਕਰ ਸਕਦੇ। ਦੇਖੋ ਇਸ ਵੇਲੇ ਅਸੀਂ ਵਾਈਟ ਹਾਊਸ ਦੇ ਬਾਹਰ ਖੜੇ ਹਾਂ ਜੀ ਔਰ 20 ਜਨਵਰੀ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਸਹੁੰ ਚੁੱਕੀ ਔਰ ਅਸੀਂ ਸਾਰੇ ਘਟਨਾਕ੍ਰਮ ਨੂੰ ਦੇਖਿਆ ਕਿ ਇੰਡੀਆ ਤਰਲੇ ਕਰਦਾ ਰਿਹਾ ਔਰ ਉਹਨਾਂ ਦਾ ਫੋਰਨ ਮਿਨਿਸਟਰ ਐਸ ਜੈਸ਼ੰਕਰ ਇੱਥੇ ਬੈਠਾ ਰਿਹਾ ਇੱਕ ਹਫ਼ਤਾ ਕਿ ਮੋਦੀ ਨੂੰ ਇਨਵਾਈਟ ਮਿਲੇ ਉਸ ਇਨੌਗਰਲ ਸੈਰੇਮਨੀ ਦੇ ਵਿੱਚ ਸ਼ਾਮਲ ਹੋਣ ਦਾ, ਜਿਹੜਾ ਕਿ ਨਹੀਂ ਮਿਲਿਆ। ਇਹ ਜਿਹੜੀ ਅੱਜ ਮੀਟਿੰਗ ਹੋ ਰਹੀ ਹੈ ਪ੍ਰੈਜ਼ੀਡੈਂਟ ਟਰੰਪ ਔਰ ਮੋਦੀ ਦੇ ਵਿਚਾਲੇ, ਇਹ ਇੰਡੀਆ ਦੀਆਂ ਲੜੀਆਂ ਕੱਢਣ ਤੋਂ ਬਾਅਦ ਹੋ ਰਹੀ ਹੈ, ਤਰਲੇ ਕੱਢਣ ਤੋਂ ਬਾਅਦ ਹੋ ਰਹੀ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲਾਸਟ ਟਾਈਮ ਬਾਈਡਨ ਦੇ ਨਾਲ ਮੋਦੀ ਦੀ ਮੀਟਿੰਗ ਜਦੋਂ ਜੂਨ ਦੇ ਮਹੀਨੇ ਪਿਛਲੇ ਸਾਲ ਹੋਈ ਸੀ, ਡਿਨਰ ਵੀ ਸੀ, ਉਦੋਂ ਵੀ ਅਸੀਂ ਜ਼ੋਰਦਾਰ ਪ੍ਰੋਟੈਸਟ ਕੀਤਾ ਸੀ ਕਿਉਂਕਿ ਜੂਨ 2023 ਦੇ ਵਿੱਚ ਭਾਰਤ ਨੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਅਮਰੀਕਾ ਦੀ ਧਰਤੀ ਤੇ ਕਰਨ ਦੀ ਕੋਸ਼ਿਸ਼ ਕੀਤੀ। 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਲਈ ਵੀ ਇਹ ਜ਼ਿੰਮੇਵਾਰ ਔਰ ਗੁਰਪ੍ਰਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਫਾਈਲ ਹੋਇਆ। ਸੋ ਜ਼ਾਹਿਰ ਹੈ ਵੀ ਉਹ ਇਸ਼ੂ ਇਸ ਪੀਰੀਅਡ 'ਚ ਕਾਫੀ ਅੱਗੇ ਪਹੁੰਚਿਆ ਹੈ। ਆਲਰੇਡੀ ਨਿਖਿਲ ਗੁਪਤਾ ਨੂੰ ਐਕਸਟ੍ਰਾਡਾਈਟ ਕਰਕੇ ਇੱਥੇ ਲਿਆਂਦਾ ਗਿਆ ਹੈ, ਟ੍ਰਾਇਲ ਚੱਲ ਰਿਹਾ ਹੈ। ਸੋ ਮੋਦੀ ਦੇ ਨਾਲ ਇਸ ਮੀਟਿੰਗ 'ਚ ਬੇਸ਼ੱਕ ਜ਼ਾਹਰਾ ਤੌਰ ਤੇ ਤਾਂ ਇਹੀ ਹੈ ਕਿ ਟੈਰਿਫ ਦਾ ਇਸ਼ੂ ਹੈ ਜਾਂ ਵੀਜ਼ਾ ਇਲੀਗਲ ਮਾਈਗ੍ਰੇਸ਼ਨ B1 ਜਾਂ ਦੂਸਰੇ ਬਿਜ਼ਨਸ ਵੀਜ਼ਾ ਦੇ ਨਾਂ ਥੱਲੇ ਵੀ, ਪਰ ਮੇਨ ਮੁੱਦਿਆਂ 'ਚ ਸਾਡੇ ਲਈ ਸਭ ਤੋਂ ਅਹਿਮ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦਾ। ਸੋ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇੱਥੇ ਆ ਕੇ ਇਕੱਠੀਆਂ ਹੋਈਆਂ ਨੇ ਔਰ ਇਹ ਪ੍ਰੋਟੈਸਟ 2 ਵਜੇ ਤੱਕ ਚੱਲੇਗਾ ਔਰ ਫਿਰ 2 ਵਜੇ ਪੰਜਾਬੀ ਸਟਾਈਲ ਦੇ ਵਿੱਚ ਜਿਹੜਾ ਇਹਦਾ ਸਿਆਪਾ ਕੀਤਾ ਜਾਏਗਾ। ਇਹ ਦੱਸਿਆ ਜਾਏਗਾ ਕਿ ਭਾਈ ਇਹ ਬੰਦਾ ਜਿਹੜਾ ਇਹ ਮਰਡਰ ਹੈ 2002 ਚ ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ ਔਰ ਪੰਜਾਬ ਬੁਚਰ ਆਫ ਗੁਜਰਾਤ, ਹਾਂਜੀ ਗੁਜਰਾਤ ਦੇ ਵਿੱਚ ਜਿਹੜਾ ਮਰਡਰ ਕੀਤਾ ਹੈ ਹਜ਼ਾਰਾਂ ਮੁਸਲਮਾਨਾਂ ਦਾ। ਔਰ ਹੁਣ ਵੀ ਜਿਹੜੀ ਇਹਨਾਂ ਦੀ ਨੀਤੀ ਹੈ ਹਿੰਦੁਸਤਾਨ ਦੀ, ਪੰਜਾਬ ਦੇ ਵਿੱਚ ਜਿਹੜਾ ਹੈ ਅੱਜ ਵੀ ਇਹ ਆਪਣੀਆਂ ਪ੍ਰੋਕਸੀਜ਼ ਰਾਹੀਂ ਭਗਵੰਤ ਮਾਨ ਦੂਸਰਿਆਂ ਰਾਹੀਂ ਕਿਲਿੰਗ ਸਪਰੀ ਵੀ ਇਹਨਾਂ ਦੀ ਚੱਲ ਰਹੀ ਹੈ। ਸੋ ਜਿਉਂ ਇਹ प्रोग्रेस करेगा ਅਸੀਂ ਆਪਣੇ ਦਰਸ਼ਕਾਂ ਤੱਕ ਅੱਡ-ਅੱਡ सीन ਜਿਹੜਾ ਉਹ ਲਿਆਵਾਂਗੇ। बहैसियत अमेरिकन कश्मीरी मैं ये कहना चाहती हूँ कि हम अमेरिकन ह्यूमन राइट्स के चैंपियन कहलाए जाते हैं पूरी दुनिया में और हम राइट्स की आला जो इक़दार हैं उन पर ईमान रखते हैं, उन पर यकीन रखते हैं। तो हम ऐसे लोग जो पूरी दुनिया को इंसानियत का, इंसानी हकूक़ का दर्ज देते हैं, हम अपने मुल्क में कैसे गुजरात के बुचर को, एक क्रिमिनल को, मोदी को वेलकम कर सकते हैं जो कि एक किलर है और मोदी के रिजीम में सबसे ज़्यादा ह्यूमन राइट्स वायलेशन हो रही है पूरे इंडिया में। और सिर्फ एक कम्युनिटी के साथ नहीं, वहाँ पे ना सिर्फ ये कि मुसलमान पिस रहे हैं, वहाँ पे क्रिश्चियन पिस रहे हैं, वहाँ पे सिख पिस रहे हैं, बल्कि उसके साथ साथ हिंदुओं की जो निचली जातें हैं दिल्लत वो भी पिस रहे हैं। तो हम इंसानी हकूक़ की जो ये खिलाफ वर्जियाँ हैं उनके खिलाफ आवाज़ बुलंद करने के लिए अपने सिख बहन भाइयों के साथ यहाँ पे जमा है ताकि हम दुनिया को ये पैगाम दे सकें और अमेरिकन प्रेसिडेंट मिस्टर ट्रंप को ये बता सकें कि बहैसियत अमेरिकन हम किसी भी सूरत मोदी जैसे कातिल और खूनी को अपनी इस धरती पे वेलकम नहीं करते और ना करना चाहते हैं। I want to first off start by saying that what's happening in Kashmir right now is absolutely heartbreaking. So the reason that there's so many people gathered here for Kashmir, for Khalistan,
for so many other notions is because that we're here to stand up for their rights, to make their voices heard, because what's going on over there is unbearable. And though we are over here, we want those people to know that we stand with them and that we are here for them and that their voices will be heard, and inshallah that they will be free one day. जी देखें जी, आज हम लोग जो कश्मीरी भाई और जो खालिस्तान के जो हमारे भाई हैं, हम लोग इधर इकट्ठे हुए हैं एक ह्यूमैनिटेरियन राइट्स के लिए। और एज अ अमेरिकन जो है ओवरसीज़ जो तो कश्मीरी और खालिस्तानी हम लोग ये अपील करना चाहते हैं हमारे जो प्रेसिडेंट डोनाल्ड ट्रंप हैं उनसे कि ये जो मोदी उनसे आज मुलाकात कर रहा है वो बुचर है, उसकी बड़ी ज़्यादतियाँ हैं, डेमोक्रेसी की उसने बेड़ागर किया इंडिया में। हम किसी मुल्क को बुरा नहीं कहते, लेकिन उस मुल्क में जो काम हो रहा है और जो कश्मीरियों के साथ और खालिस्तान के हमारे भाइयों के साथ ज़्यादतियाँ हो रही हैं, उसके लिए वो पुरजोर जो है राइट अवे इसका जो तो एक्शन लें। और डेफिनेटली जो प्रेसिडेंट होता है अमेरिका का वो दुनिया का प्रेसिडेंट होता है, हम उसको ये समझते हैं। और हमारी खुशकिस्मती है कि हम अमेरिकन सिटीज़न हैं और ये मेरा ख्याल है कि हमारा राइट है एज अ अमेरिकन सिटीज़न फ्रॉम डोनाल्ड ट्रंप कि वो इस चीज़ का फ़ौरन एक्शन लें और इस चीज़ का नोटिस लें। वो एक ऐसा जो है बोर्ड मुकर्रर करें जो कि इंडिया में जाके वो देखें कि क्या क्या कश्मीरियों के साथ ज़्यादतियाँ हो रही हैं। हमारे कश्मीरी 77 ईयर्स से जो तो कुर्बानियाँ दे रहे हैं, जो है उनकी माएँ बहनें बच्चों की और बूढ़ों की असमतें उजाड़ी जा रही हैं, लेकिन दुनिया सोई हुई है। हम लोग आज फिर बार बार मैं इस चीज़ को रिपीट कर रहा हूँ और डोनाल्ड ट्रंप से ये अपील करता हूँ कि इस चीज़ का फुल फॉर नोटिस लें और मोदी को इस जो है मीटिंग की वसादत से उसको ये चीज़ बगौर करवाएं कि वो बहुत ज़्यादती कर रहे हैं और डेमोक्रेसी का बेड़ा गर्क कर रहे हैं। ਅਸੀਂ ਅੱਜ ਬਿਲਕੁਲ ਵਾਈਟ ਹਾਊਸ ਦੇ ਸਾਹਮਣੇ ਪ੍ਰੋਟੈਸਟ ਕਰ ਰਹੇ ਹਾਂ। ਇਹ ਕੋਈ ਨਵਾਂ ਕੰਮ ਨਹੀਂ ਸਿੱਖਾਂ ਵਾਸਤੇ, ਪਿਛਲੇ 40 ਸਾਲ ਤੋਂ ਇਹ ਸਟਰਗਲ ਹੈ। ਇਹ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਬਹੁਤ ਵੱਡਾ ਪ੍ਰੋਟੈਸਟ ਹੋ ਰਿਹਾ। ਸਭ ਤੋਂ ਵੱਡੀ ਸੰਤੁਸ਼ਟੀ ਇਹ ਆ ਕਿ ਜਿਨ੍ਹਾਂ ਕੋ ਸਟੇਟ ਹੈ ਉਹ ਵੀ ਇੱਥੇ ਕਾਊਂਟਰ ਵੈਲਕਮ ਕਰ ਰਹੇ ਨੇ, ਸਾਡੇ ਖਿਲਾਫ ਪ੍ਰੋਟੈਸਟ ਵੀ ਕਰ ਰਹੇ ਨੇ। ਪਰ ਸਾਡੀ ਗਿਣਤੀ ਉਹਨਾਂ ਨਾਲੋਂ 4 ਗੁਣਾ ਜ਼ਿਆਦਾ ਆ ਜਿਹੜੇ ਸਟੇਟਲੈਸ ਸਿੱਖ ਨੇ। ਇਹ ਸਾਨੂੰ ਬਹੁਤ ਵੱਡੀ ਸੰਤੁਸ਼ਟੀ ਆ ਕਿ ਸਾਡੀ ਕੌਮ ਦੇ ਵਿੱਚ ਇਸ ਗੱਲ ਦਾ ਜਾਣਾ, ਖਾਲਿਸਤਾਨ ਦਾ ਜਾਣਾ, ਆਜ਼ਾਦੀ ਦਾ ਜਾਣਾ। ਮੋਦੀ ਨੂੰ ਇਸ ਧਰਤੀ ਤੇ ਕੋਈ ਵੈਲਕਮ ਨਹੀਂ ਹੈਗਾ। ਮੋਦੀ ਨੇ ਕਿਸਾਨੀ ਸੰਘਰਸ਼ ਦੇ ਵਿੱਚ ਸਾਡੇ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਸ਼ਹੀਦ ਕੀਤਾ। ਉਸ ਤੋਂ ਬਾਅਦ ਇਸ ਬੰਦੇ ਨੇ, ਇਹਦੀ ਜੁੰਡਲੀ ਨੇ, ਅਮਿਤ ਸ਼ਾਹ, ਅਜੀਤ ਡਾਵਲ, ਸੁਮਿਤ ਗੋਇਲ, ਇਹ ਸਾਰੀ ਜੁੰਡਲੀ ਨੇ ਅੰਤਰਰਾਸ਼ਟਰੀ ਪੱਧਰ ਤੇ ਸਿੱਖਾਂ ਨੂੰ ਸ਼ਹੀਦ ਕੀਤਾ। ਜਿੱਥੇ 40 ਸਾਲ ਭਾਰਤ ਦੇਸ਼ ਨੇ ਸਿੱਖਾਂ ਨੂੰ ਬਦਨਾਮ ਕੀਤਾ ਕਿ ਇਹ ਟੈਰਰਿਸਟ ਨੇ, ਮੈਂ ਸਮਝਦਾ ਕਿ ਇਹਨਾਂ ਨੂੰ ਕੈਨੇਡਾ, ਅਮਰੀਕਾ ਨੇ ਦੁਨੀਆ ਦੇ ਕਟਹਿਰੇ ਵਿੱਚ ਖੜਾ ਕਰ ਦਿੱਤਾ ਕਿ ਅਸਲ ਟੈਰਰਿਸਟ ਜਿਹੜਾ ਭਾਰਤ ਦਾ ਮੁਲਕ ਹੈ। ਸੋ ਮੈਂ ਸਮਝਦਾ ਕਿ ਜਿਹੜਾ ਖਾਲਿਸਤਾਨ ਦੇਸ਼ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਊਥ ਏਸ਼ੀਆ ਦੇ ਵਿੱਚ 3 ਨਿਊਕਲੀਅਰ ਮੁਲਕਾਂ ਦੇ ਵਿਚਾਲੇ ਬਣਨ ਜਾ ਰਿਹਾ ਹੈ, ਜਿਹੜਾ ਕਿ ਇੱਕ ਮਾਡਲ ਦਾ ਦੇਸ਼ ਹੋਵੇਗਾ ਜਿਹਨੂੰ ਕੋਈ ਨਹੀਂ ਰੋਕ ਸਕਦਾ। ਅੱਜ ਇੱਥੇ ਮੈਂ ਸਮਝਦਾ ਕਿ ਭਾਰਤ ਦੇ ਹਿੰਦੂ ਜਿੱਥੇ ਇਹ ਗੱਲ ਦੀ ਵਕਾਲਤ ਕਰਦੇ ਆ ਕਿ ਹਿੰਦੂ ਬੰਗਲਾਦੇਸ਼ ਵਿੱਚ ਸੁਰੱਖਿਅਤ ਨਹੀਂ, ਜਦੋਂ ਸਾਊਥ ਏਸ਼ੀਆ ਵਿੱਚ ਖਾਲਿਸਤਾਨ ਸਟੈਬਲਿਸ਼ ਹੋ ਗਿਆ ਉਸ ਵੇਲੇ ਜਿੰਨੀਆਂ ਵੀ ਘੱਟ ਗਿਣਤੀ ਕੌਮਾਂ ਨੇ, ਚਾਹੇ ਉਹ ਬੰਗਲਾਦੇਸ਼ ਦੇ ਹਿੰਦੂ ਨੇ, ਪਾਕਿਸਤਾਨ ਦੇ ਨੇ, ਇੰਡੀਆ ਦੇ ਹਿੰਦੂ ਨੇ, ਉਹ ਉਹਦੇ ਸੁਰੱਖਿਅਤ ਰਹਿਣਗੀਆਂ ਘੱਟ ਗਿਣਤੀ ਕੌਮਾਂ। ਜਦੋਂ ਸਾਊਥ ਏਸ਼ੀਆ ਦੇ ਵਿੱਚ ਸਾਡਾ ਦੇਸ਼ ਖਾਲਿਸਤਾਨ ਸਟੈਬਲਿਸ਼ ਹੋਊਗਾ, ਸਾਡੇ ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ ਕਦੇ ਵੀ ਜਾਇਆ ਨਹੀਂ ਜਾਊਗਾ। ਖਾਲਿਸਤਾਨ ਜਿੰਦਾਬਾਦ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਹੋਣ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਖਿਲਾਫ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ। ਉੱਥੇ ਹੁਣ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਵੀ ਆਪਣਾ ਰੋਸ ਜ਼ਾਹਰ ਕੀਤਾ ਹੈ। ਵੀਡੀਓ ਜਾਰੀ ਕਰਕੇ ਉਹਨਾਂ ਕਿਹਾ ਕਿ ਅੱਜ ਸਾਡੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਸਥਾਨ ਤੇ ਇੱਕ ਮੀਟਿੰਗ ਹੋਈ ਹੈ। ਅਸੀਂ ਪੂਰੀ ਪਾਕਿਸਤਾਨੀ ਸਿੱਖ ਸੰਗਤ ਨੇ ਫੈਸਲਾ ਕੀਤਾ ਹੈ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖੜੇ ਹਾਂ। ਉਹਨਾਂ ਉੱਤੇ ਜੋ ਇਲਜ਼ਾਮ ਲੱਗੇ ਹਨ ਉਹ ਬਿਲਕੁਲ ਝੂਠੇ ਹਨ। ਗਿਆਨੀ ਹਰਪ੍ਰੀਤ ਸਿੰਘ ਕੌਮ ਦੇ ਹੀਰੇ ਹਨ। ਉਹਨਾਂ ਨੇ ਹਮੇਸ਼ਾ ਪੰਥ ਅਤੇ ਕੌਮ ਦੀ ਗੱਲ ਕੀਤੀ ਹੈ। ਪੂਰੀ ਪਾਕਿਸਤਾਨੀ ਸਿੱਖ ਸੰਗਤ ਉਹਨਾਂ ਦੇ ਨਾਲ ਖੜੀ ਹੈ। ਅੱਜ ਸਾਡੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ 'ਚ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਸਥਾਨ ਤੇ ਇੱਕ ਮੀਟਿੰਗ ਹੋਈ ਹੈ, ਜਿਹਦੇ ਵਿੱਚ ਖਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ
ਸੁਖਬੀਰ ਸਿੰਘ ਬਾਦਲ ਉਹਨਾਂ ਦੇ ਗੁੰਡਾਗਰਦੀ ਜਿਹੜੇ ਗੁੰਡੇ ਨੇ ਉਹ ਉਹਦੇ ਖਿਲਾਫ ਪ੍ਰੋਪੇਗੈਂਡਾ ਕਰ ਰਹੇ ਹਨ। ਅਸੀਂ ਪੂਰੇ ਪਾਕਿਸਤਾਨੀ ਸਿੱਖ ਸੰਗਤ ਇਹ ਫੈਸਲਾ ਕੀਤਾ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਸ਼ਾਨਾ ਬਸ਼ਾਨਾ ਖੜੇ ਹਾਂ। ਅਸੀਂ ਬਿਲਕੁਲ ਉਹਦੇ ਜਿਹੜੇ ਇਲਜ਼ਾਮ ਲੱਗੇ ਨੇ ਉਹ ਝੂਠੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਕੌਮ ਦਾ ਹੀਰੋ ਹੈ। ਉਹਨੇ ਹਮੇਸ਼ਾ ਪੰਥ ਔਰ ਕੌਮ ਦੀ ਗੱਲ ਕੀਤੀ ਹੈ। ਪੂਰੇ ਪਾਕਿਸਤਾਨੀ ਸਿੱਖ ਸੰਗਤ ਉਹਦੇ ਨਾਲ ਸ਼ਾਨਾ ਬਸ਼ਾਨਾ ਖੜੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਜਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਭਾਈ ਮਨਜੀਤ ਸਿੰਘ, ਜਥੇਦਾਰ ਮਿੱਠੂ ਸਿੰਘ ਕਹਾਨੇਕੇ, ਜਥੇਦਾਰ ਸਤਵਿੰਦਰ ਸਿੰਘ ਟੋੜਾ, ਜਥੇਦਾਰ ਮਲਕੀਤ ਸਿੰਘ ਚੰਗਾਲ ਵੱਲੋਂ ਸਾਂਝੇ ਤੌਰ ਤੇ ਜਾਰੀ ਬਿਆਨ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਪਾਸੋਂ ਪੁਰਜ਼ੋਰ ਮੰਗ ਕੀਤੀ ਗਈ ਹੈ ਕਿ ਜਿਸ ਇੱਕ ਪਾਸੜ ਪੜਤਾਲੀਆ ਰਿਪੋਰਟ ਦੇ ਆਧਾਰ ਤੇ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਬਦਲਾ ਲਊ ਭਾਵਨਾ ਤਹਿਤ ਕਾਰਵਾਈ ਕੀਤੀ ਗਈ, ਉਸ ਪੜਤਾਲੀਆ ਰਿਪੋਰਟ ਨੂੰ ਰੱਦ ਕੀਤਾ ਜਾਵੇ। ਇਸ ਦੇ ਨਾਲ ਹੀ ਐਸਜੀਪੀਸੀ ਮੈਂਬਰਾਂ ਨੇ ਸਮੂਹਿਕ ਮੰਗ ਚੁੱਕਦਿਆਂ ਕਿਹਾ ਕਿ ਹੁਣ ਪੜਤਾਲੀਆ ਕਮੇਟੀ ਦੀ ਰਿਪੋਰਟ ਅੰਤਰਿਮ ਕਮੇਟੀ ਨੇ ਰੱਖ ਦਿੱਤੀ ਹੈ। ਸੰਗਤ ਦੀ ਭਾਵਨਾ ਮੁਤਾਬਕ ਇਸ ਪੜਤਾਲੀਆ ਰਿਪੋਰਟ ਨੂੰ ਵੀ ਪੜਤਾਲ ਕੀਤਾ ਜਾਵੇ ਕਿ ਕਿਸ ਕਦਰ ਇੱਕ ਪਾਸੜ ਤੱਥਹੀਣ ਕੋਰੇ ਝੂਠ ਦੇ ਆਧਾਰ ਤੇ ਕਾਰਵਾਈ ਕਰ ਦਿੱਤੀ ਗਈ, ਜਦੋਂ ਕਿ ਇੱਕ ਸ਼੍ਰੋਮਣੀ ਅਕਾਲੀ ਦਲ ਵਰਗੀ ਕੌਮ ਦੀ ਨੁਮਾਇੰਦਾ ਜਮਾਤ ਚੋਂ 10 ਸਾਲ ਪਾਬੰਦੀ ਵਾਲੇ ਲੀਡਰ ਨੇ ਇਹ ਰਿਪੋਰਟ ਨੂੰ ਆਪਣੇ ਰਸੂਖ ਨਾਲ ਤਿਆਰ ਕਰਵਾਇਆ, ਜਿਸ ਲਈ ਇਹ ਰਿਪੋਰਟ ਮਹਿਜ਼ ਤੇ ਮਹਿਜ਼ ਕੀੜ ਕੱਢਣ ਲਈ ਤਿਆਰ ਹੋਈ। ਐਸਜੀਪੀਸੀ ਮੈਂਬਰਾਂ ਨੇ ਸਮੂਹਿਕ ਰੂਪ ਵਿੱਚ ਕਿਹਾ ਕਿ ਇਸ ਝੂਠੀ ਰਿਪੋਰਟ ਦੇ ਆਧਾਰ ਤੇ ਤਖਤਾਂ ਦੀ ਪ੍ਰਭੂਸ਼ਤਾ, ਸਰਵਉੱਚਤਾ ਅਤੇ ਸੰਕਲਪ ਖਿਲਾਫ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਅਧਿਕਾਰ ਖੇਤਰ ਨੂੰ ਖੁੱਲੀ ਚੁਣੌਤੀ ਦਿੱਤੀ ਗਈ, ਜਿਸ ਨਾਲ ਦੁਨੀਆ ਭਰ ਵਿੱਚ ਤਖਤਾਂ ਦੀ ਮਹਾਨਤਾ ਨੂੰ ਠੇਸ ਪਹੁੰਚੀ ਹੈ। ਇਸ ਲਈ ਮੈਂਬਰਾਂ ਨੇ ਪੁਰਜ਼ੋਰ ਅਪੀਲ ਕੀਤੀ ਕਿ ਇਸ ਪੜਤਾਲੀਆ ਕਮੇਟੀ ਨੂੰ ਖੁਦ ਬਖੁਦ ਜਦੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਰੱਦ ਕਰਦੇ ਹੋਏ ਕਿਸੇ ਜਾਂਚ ਦੀ ਜ਼ਰੂਰਤ ਨਹੀਂ ਸਮਝੀ ਤਾਂ ਇਸ ਦੇ ਬਾਵਜੂਦ ਕਿਸ ਹਿੰਡ ਹੱਟ ਨਾਲ ਇਹ ਪੜਤਾਲੀਆ ਕਮੇਟੀ ਕੰਮ ਕਰਦੀ ਰਹੀ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਆਪਣੇ ਵੱਲੋਂ ਦਿੱਤੇ ਆਪਣੇ ਬਿਆਨਾਂ ਤੇ ਪਹਿਰਾ ਦੇਣ ਦਾ ਸਮਾਂ ਆ ਗਿਆ ਹੈ। ਐਸਜੀਪੀਸੀ ਮੈਂਬਰਾਂ ਨੇ ਕਿਹਾ ਕਿ ਸੱਤਾ ਕਾਲ ਦੌਰਾਨ ਸੁਖਬੀਰ ਬਾਦਲ ਨੇ ਜਿਹੜੇ ਪੰਥ ਵਿਰੋਧੀ ਗੁਨਾਹ ਕੀਤੇ ਉਹਨਾਂ ਨੂੰ ਮੰਨਣ ਉਪਰੰਤ ਮਿਲੀ ਧਾਰਮਿਕ ਸੇਵਾ ਦੇ ਇਵਜ਼ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ, ਜਿਹੜਾ ਕਿ ਪਹਿਲਾਂ ਕੀਤੇ ਗੁਨਾਹਾਂ ਤੋਂ ਕੀਤਾ ਗਿਆ ਇੱਕ ਹੋਰ ਵੱਡਾ ਗੁਨਾਹ ਹੈ। ਇਸ ਮੌਕੇ ਐਸਜੀਪੀਸੀ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਧਾਮੀ ਸਾਹਿਬ ਨੇ ਕੌਮ ਅਤੇ ਪੰਥ ਦੀ ਭਾਵਨਾ ਦੇ ਉਲਟ ਉਸ ਧੜੇ ਦੀ ਅਧੀਨਤਾ ਸਵੀਕਾਰ ਕੀਤੀ। ਜਾਰੀ ਬਿਆਨ ਵਿੱਚ ਮੈਂਬਰਾਂ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਦਾ ਇਖਲਾਕੀ ਫਰਜ਼ ਅਤੇ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਅਜਿਹੀਆਂ ਪੰਥ ਵਿਰੋਧੀ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹੋਣ ਉਸ ਵਕਤ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਜਾਵੇ, ਪਰ ਧਾਮੀ ਸਾਹਿਬ ਨੇ ਇਹਨਾਂ ਸਾਜ਼ਿਸ਼ਾਂ ਨੂੰ ਪੂਰਾ ਹੋਣ ਵਿੱਚ ਅਹਿਮ ਭੂਮਿਕਾ ਨਿਭਾਈ। ਜਾਰੀ ਬਿਆਨ ਵਿੱਚ ਐਸਜੀਪੀਸੀ ਮੈਂਬਰਾਂ ਨੇ ਪੂਰਨ ਆਸ ਪ੍ਰਗਟ ਕੀਤੀ ਕਿ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਪੰਥ ਨੂੰ ਰਾਹ ਦੁਸੇਰਾ ਦਿਖਾਉਂਦੇ ਹੋਏ ਇਸ ਇੱਕ ਪਾਸੜ ਰਿਪੋਰਟ ਨੂੰ ਰੱਦ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਜੀ ਦੀਆਂ ਸੇਵਾਵਾਂ ਮੁੜ ਬਹਾਲ ਕਰਨ ਲਈ ਉਚਿਤ ਕਦਮ ਉਠਾਉਣਗੇ ਅਤੇ ਝੂਠੀ ਪੜਤਾਲੀਆ ਰਿਪੋਰਟ ਦੀ ਵੀ ਜਾਂਚ ਕਰਨਗੇ ਤਾਂ ਜੋ ਖਾਲਸਾ ਪੰਥ ਖਿਲਾਫ ਰਚੀ ਗਈ ਸਾਜ਼ਿਸ਼ ਨੂੰ ਸੰਗਤ ਸਾਹਮਣੇ ਨੰਗਾ ਕੀਤਾ ਜਾ ਸਕੇ। ਮਣੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ ਹੈ। ਹਾਲ ਹੀ ਵਿੱਚ ਮੁੱਖ ਮੰਤਰੀ ਬੀਰੇਨ ਸਿੰਘ ਨੇ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਹੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਇਆ ਜਾ ਸਕਦਾ ਹੈ। ਮਣੀਪੁਰ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਐਨ ਬੀਰੇਨ ਸਿੰਘ ਦੇ ਅਸਤੀਫੇ ਤੋਂ 4 ਦਿਨ ਬਾਅਦ ਵੀ ਸੂਬੇ ਦੀ ਸਿਆਸੀ ਸਥਿਤੀ ਅਨਿਸ਼ਚਿਤ ਬਣੀ ਹੋਈ ਹੈ ਅਤੇ ਸੱਤਾਧਾਰੀ ਭਾਜਪਾ ਨੇ ਅਜੇ ਵੀ ਨਵੇਂ ਆਗੂ ਬਾਰੇ ਫੈਸਲਾ ਨਹੀਂ ਕੀਤਾ ਹੈ। ਮੁੱਖ ਮੰਤਰੀ ਐਨ ਬੀਰੇਨ ਸਿੰਘ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਵਿਧਾਨ ਸਭਾ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਕੇਂਦਰੀ ਸ਼ਾਸਨ ਦਾ ਐਲਾਨ ਕਰਦੇ ਹੋਏ ਗ੍ਰਹਿ ਮੰਤਰਾਲੇ ਨੇ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਵਿਚਾਰ ਹੈ ਕਿ ਅਜਿਹੀ ਸਥਿਤੀ ਪੈਦਾ ਹੋ ਗਈ ਹੈ ਜਿਸ ਵਿੱਚ ਉਸ ਰਾਜ ਦੀ ਸਰਕਾਰ ਸੰਵਿਧਾਨ ਦੇ ਉਪਬੰਧਾਂ ਅਨੁਸਾਰ ਨਹੀਂ ਚਲਾਈ ਜਾ ਸਕਦੀ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਹੁਣ ਸੰਵਿਧਾਨ ਦੇ ਅਨੁਛੇਦ 356 ਰਾਹੀਂ ਪ੍ਰਦਾਨ ਕੀਤੀਆਂ ਗਈਆਂ ਸ਼ਕਤੀਆਂ ਅਤੇ ਇਸ ਪੱਖ ਵਿੱਚ ਮੈਨੂੰ ਸਮਰੱਥ ਬਣਾਉਣ ਵਾਲੀਆਂ ਹੋਰ ਸਾਰੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਂ ਐਲਾਨ ਕਰਦੀ ਹਾਂ ਕਿ ਮੈਂ ਭਾਰਤ ਦੇ ਰਾਸ਼ਟਰਪਤੀ ਦੇ ਰੂਪ ਵਿੱਚ ਮਣੀਪੁਰ ਰਾਜ ਦੀ ਸਰਕਾਰ ਦੇ ਸਾਰੇ ਕਾਰਜ ਅਤੇ ਉਸ ਰਾਜ ਦੇ ਰਾਜਪਾਲ ਰਾਹੀਂ ਨਿਯਤ ਜਾਂ ਵਰਤੀਆਂ ਗਈਆਂ ਸਾਰੀਆਂ ਸ਼ਕਤੀਆਂ ਨੂੰ ਗ੍ਰਹਿਣ ਕਰਦੀ ਹਾਂ। ਬਠਿੰਡਾ ਵਿਖੇ ਇੱਕ ਪੰਥਕ ਸਮਾਗਮ ਨੂੰ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਇੱਕ ਵਾਰ ਫਿਰ ਅਕਾਲੀ ਦਲ ਬਾਦਲ ਤੇ ਨਿਸ਼ਾਨਾ ਸਾਧਦੇ ਦਿਖਾਈ ਦਿੱਤੇ। ਉਹਨਾਂ ਕਿਹਾ ਕਿ ਸਿੱਖ ਸੰਸਥਾਵਾਂ ਦਾ ਕੰਮ ਲੋਕਾਂ ਨੂੰ ਨਾਮ ਬਾਣੀ ਅਤੇ ਕੀਰਤ ਦੇ ਨਾਲ ਜੋੜਨਾ ਹੁੰਦਾ ਹੈ। ਨਾਮ ਬਾਣੀ ਅਤੇ ਕੀਰਤ ਨਾਲ ਜੁੜੇ ਲੋਕਾਂ ਵਿੱਚੋਂ ਚੰਗੇ ਲੀਡਰ ਬਣਦੇ ਹਨ। ਸਿਆਸੀ ਲੋਕਾਂ ਨੇ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰ ਦਿੱਤਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਸੰਸਥਾ ਕਮਜ਼ੋਰ ਨਾ ਕੀਤੀ ਤਾਂ ਨਵੇਂ ਲੀਡਰ ਉਹਨਾਂ ਮੂਹਰੇ ਅੜ ਕੇ ਖੜੇ ਹੋਣਗੇ। ਉਹਨਾਂ ਕਿਹਾ ਕਿ ਕੁਝ ਕਾਂ ਵਿਰਤੀ ਵਾਲੇ ਲੋਕ ਹਨ ਪਰ ਸਾਨੂੰ ਇਹਨਾਂ ਦੀ ਬਿਰਤੀ ਨੂੰ ਮਿਲ ਕੇ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਖਤਮ ਕਰਨਾ ਹੋਵੇਗਾ। ਉਹਨਾਂ ਕਿਹਾ ਕਿ ਮੈਨੂੰ ਕਿਸੇ ਅਦਾਲਤ ਦੀ ਲੋੜ ਨਹੀਂ, ਮੈਨੂੰ ਭਰੋਸਾ ਹੈ ਕਿ ਗੁਰੂ ਸਾਹਿਬ ਮੇਰੇ ਨਾਲ ਇਨਸਾਫ ਜ਼ਰੂਰ ਕਰਨਗੇ। ਇਹ ਬਿਰਤੀਆਂ ਨੇ ਜਿਹੜੀਆਂ ਹਉਮੈ ਨਾਲ ਭਰੀਆਂ, ਹੰਕਾਰ ਨਾਲ ਭਰੀਆਂ ਔਰ ਇਹਨਾਂ ਦਾ ਸੁਭਾਅ ਹੈ ਜਿਵੇਂ
ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ, ਕਾਗ ਬਤਨ ਬਿਸਟਾ ਮਹਿਬਾਸ, ਕਾਂਗ ਦੀ ਚੁੰਝ ਗੰਦਗੀ ਚ ਹੁੰਦੀ ਹੈ। ਇਹਨਾਂ ਦਾ ਸੁਭਾਅ ਹੈ। ਅਸੀਂ ਇਹਨਾਂ ਨੂੰ ਪਛਾੜਨ ਵਾਸਤੇ ਹੰਸ ਬਿਰਤੀਆਂ ਵਾਲੇ ਲੋਕਾਂ ਦਾ ਜਿਹੜਾ ਸਮੂਹ ਜਿਹੜਾ ਹੈ ਉਹ ਤਿਆਰ ਕਰਨਾ। ਜਦੋਂ ਅਸੀਂ ਹੰਸ ਬਿਰਤੀਆਂ ਵਾਲੇ ਲੋਕਾਂ ਦਾ ਤੇ ਸੱਚ ਜਾਣਿਓ, ਕੌਮ ਵੀ ਚੜ੍ਹਦੀ ਕਲਾ 'ਚ ਜਾਏਗੀ, ਪੰਥ ਵੀ ਚੜ੍ਹਦੀ ਕਲਾ 'ਚ ਜਾਏਗੀ, ਔਰ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਮੁੜ ਬੁਲੰਦੀਆਂ ਛੋਣਗੀਆਂ। ਮੈਂ ਬਹੁਤ ਵਾਰ ਸਟੇਜਾਂ ਦੇ ਉੱਤੇ ਕਿਹਾ ਕਿ ਸਾਡੀਆਂ ਸੰਸਥਾਵਾਂ ਕਮਜ਼ੋਰ ਕਰ ਦਿੱਤੀਆਂ ਗਈਆਂ ਨੇ, ਕਮਜ਼ੋਰ ਕਰ ਦਿੱਤੀਆਂ। ਪਤਾ ਕਿਉਂ ਕਮਜ਼ੋਰ ਕੀਤੀਆਂ? ਜੇ ਸਾਡੀਆਂ ਸੰਸਥਾਵਾਂ ਮਜ਼ਬੂਤ ਹੁੰਦੀਆਂ ਨਾ, ਤੇ ਇਹ ਸੰਸਥਾਵਾਂ ਸਿੱਖ ਨੂੰ ਨਾਮ, ਬਾਣੀ ਤੇ ਕਿਰਤ ਨਾਲ ਜੋੜਨ ਦਾ ਕਾਰਜ ਕਰਦੀਆਂ। ਜਦੋਂ ਸੰਸਥਾਵਾਂ ਮਜ਼ਬੂਤ ਹੁੰਦੀਆਂ ਨੇ, ਸੰਸਥਾਵਾਂ ਨਾਮ, ਬਾਣੀ ਤੇ ਕਿਰਤ ਨਾਲ ਜੋੜਦੀਆਂ ਨੇ, ਤੇ ਨਾਮ, ਬਾਣੀ ਤੇ ਕਿਰਤ ਦੇ ਨਾਲ ਜੁੜਿਆ ਜਿਹੜਾ ਵਿਅਕਤੀ ਹੈ, ਫਿਰ ਉਹਨਾਂ ਵਿਅਕਤੀਆਂ ਦੇ ਵਿੱਚੋਂ ਜਿਹੜਾ ਹੈ ਉਹ ਅੱਛੇ ਪੋਲੀਟੀਸ਼ੀਅਨ ਨਿਕਲਦੇ ਆ। ਤੇ ਅਜੋਕੇ ਪੋਲੀਟੀਸ਼ੀਅਨਾਂ ਨੇ ਇਸ ਕਰਕੇ ਸਿੱਖ ਸੰਸਥਾਵਾਂ ਖਤਮ ਕਰਤੀਆਂ ਕਿ ਨਾਮ, ਬਾਣੀ ਤੇ ਕਿਰਤ ਦੇ ਨਾਲ ਇਹ ਜੋੜਨ ਦੇ ਸਮਰੱਥ ਨਾ ਰਹਿਣ। ਸਿੱਖ ਸਮਰੱਥ ਨਾ ਬਣਨ। ਜੇ ਸਮਰੱਥ ਬਣ ਗਏ ਤੇ ਇਹ ਪੋਲੀਟੀਸ਼ੀਅਨ ਬਣਨਗੇ ਖੁਦ, ਤੇ ਜੇ ਇਹ ਪੋਲੀਟੀਸ਼ੀਅਨ ਬਣਨਗੇ ਫਿਰ ਲੁੱਟੂਆਂ ਨੂੰ ਕੌਣ ਪੁੱਛੂਗਾ? ਤੇ ਲੁੱਟਣ ਵਾਲਿਆਂ ਨੂੰ ਕੌਣ ਪੁੱਛੂਗਾ? ਸੋ ਸਮਾਂ ਨਹੀਂ ਲੈਣਾ, ਕਿਉਂਕਿ ਰਹਿਰਾਜ ਸਾਹਿਬ ਜੀ ਦਾ ਵੀ ਮੇਰੇ ਕੋਲ ਸ਼ਬਦ ਨਹੀਂ ਹੈ ਜਿਹਦੇ ਨਾਲ ਮੈਂ ਆਪ ਸਾਰੀ ਸੰਗਤ ਦਾ ਧੰਨਵਾਦ ਕਰਾਂ ਕਿ ਆਪ ਨੇ ਮੈਨੂੰ ਸਨਮਾਨ ਦੇ ਕਾਬਿਲ ਸਮਝੇ। ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਕੁਝ ਮਾਨ ਕਰਨ ਦਾ ਯਤਨ ਕੀਤਾ। ਮਾਨ ਕਰ ਸਕਦਾ ਹੈ ਜੇ ਅਕਾਲ ਪੁਰਖ ਨਾ ਚਾਹੇ। ਮੈਂ ਪਰਸੋਂ ਵੀ ਇੱਕ ਗੱਲ ਕਹੀ ਸੀ, ਜਿੰਨਾ ਮਰਜ਼ੀ ਕੋਈ ਚਿੱਕੜ ਸਿੱਟ ਦੇ, ਜੇ ਪਰਮੇਸ਼ਵਰ ਵੱਲ ਹੈ ਨਾ, ਤੇ ਉਹਦੀ ਰਹਿਮਤ ਦੀ ਬਰਖਾ ਜਿਹੜੀ ਹੈ ਉਹ ਇੱਕ ਛਿਣ ਦੇ ਵਿੱਚ ਉਸ ਚਿੱਕੜ ਨੂੰ ਧੋ ਛੱਡਦੀ। ਔਰ ਮੈਨੂੰ ਕਿਸੇ ਅਦਾਲਤ ਤੋਂ ਨਾ ਕਿਸੇ ਅਦਾਲਤ ਤੇ ਰੱਖਣਾ, ਮੈਨੂੰ ਅਕਾਲ ਪੁਰਖ ਦੀ ਅਦਾਲਤ ਤੇ ਭਰੋਸਾ ਹੈ। ਸੱਚ ਜਾਣਿਓ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਕਹਿਣਾ ਕਿ ਅਕਾਲ ਪੁਰਖ ਇਨਸਾਫ ਜ਼ਰੂਰ ਕਰੂਗਾ। ਮੈਂ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ। ਪ੍ਰੈਸ ਆਈ ਹੈ, ਪ੍ਰੈਸ ਦਾ ਵੀ ਬਹੁਤ ਬਹੁਤ ਧੰਨਵਾਦ ਇਹਨੇ ਸ਼ਬਦ ਪ੍ਰਵਾਨ ਕਰਨੇ। ਪੰਜਾਬੀਆਂ ਨੂੰ ਮੁਹਾਲੀ ਹਵਾਈ ਅੱਡੇ ਤੋਂ ਸਿੱਧੀਆਂ ਕੌਮਾਂਤਰੀ ਉਡਾਣਾਂ ਲਈ ਅਜੇ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ, ਕਿਉਂਕਿ ਕੇਂਦਰ ਸਰਕਾਰ ਨੇ ਇਸ ਸੰਬੰਧ ਵਿੱਚ ਕਿਹਾ ਹੈ ਕਿ ਕੌਮਾਂਤਰੀ ਉਡਾਣਾਂ ਸ਼ੁਰੂ ਕਰਨੀਆਂ ਉਸ ਦੇ ਹੱਥ ਵਿੱਚ ਨਹੀਂ ਹਨ। ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਲੋਕ ਸਭਾ ਵਿੱਚ ਮੁਹਾਲੀ ਸਥਿਤ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੈਨੇਡਾ, ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਲਈ ਅੰਤਰਰਾਸ਼ਟਰੀ ਉਡਾਣਾਂ ਵਧਾਉਣ ਬਾਰੇ ਲੋਕ ਸਭਾ ਵਿੱਚ ਸਵਾਲ ਕੀਤਾ ਸੀ। ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਸਪਸ਼ਟ ਕੀਤਾ ਕਿ ਸਰਕਾਰ ਅੰਤਰਰਾਸ਼ਟਰੀ ਉਡਾਣਾਂ ਦੀ ਗਿਣਤੀ ਬਾਰੇ ਕੋਈ ਸਿੱਧਾ ਫੈਸਲਾ ਨਹੀਂ ਲੈ ਸਕਦੀ, ਕਿਉਂਕਿ ਇਹ ਪੂਰੀ ਤਰ੍ਹਾਂ ਏਅਰਲਾਈਨਾਂ ਦੇ ਹਿੱਤਾਂ ਅਤੇ ਵਪਾਰਕ ਫੈਸਲਿਆਂ ਤੇ ਆਧਾਰਿਤ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਜਵਾਬ ਦਿੱਤਾ ਕਿ ਅੰਤਰਰਾਸ਼ਟਰੀ ਉਡਾਣਾਂ ਦੇ ਸੰਚਾਲਨ ਦਾ ਫੈਸਲਾ ਭਾਰਤ ਅਤੇ ਦੂਜੇ ਦੇਸ਼ਾਂ ਵਿਚਕਾਰ ਦੁਵੱਲੇ ਹਵਾਈ ਸੇਵਾ ਸਮਝੌਤੇ ਦੇ ਤਹਿਤ ਕੀਤਾ ਜਾਂਦਾ ਹੈ। ਇਸ ਵਿੱਚ ਭਾਰਤੀ ਏਅਰਲਾਈਨਾਂ ਨੂੰ ਹਵਾਈ ਅੱਡਿਆਂ ਅਤੇ ਰੂਟਾਂ ਦੀ ਚੋਣ ਕਰਨ ਦੀ ਆਜ਼ਾਦੀ ਹੈ, ਪਰ ਇਹ ਫੈਸਲਾ ਏਅਰਲਾਈਨ ਕੰਪਨੀਆਂ ਦੀ ਕਾਰੋਬਾਰੀ ਰਣਨੀਤੀ ਅਤੇ ਆਰਥਿਕ ਸੰਭਾਵਨਾ ਤੇ ਨਿਰਭਰ ਕਰਦਾ ਹੈ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਇੱਕ ਵਾਰ ਫਿਰ ਧਮਾਕਾ ਹੋਇਆ ਹੈ। ਕੋਲਾਖਾਨਾ ਵਿੱਚ ਕੰਮ ਕਰਨ ਵਾਲੇ ਇੱਕ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ ਵਿੱਚ ਘੱਟੋ-ਘੱਟ 11 ਲੋਕ ਮਾਰੇ ਗਏ। ਇਸ ਤੋਂ ਪਹਿਲਾਂ ਵੀ ਇਸ ਇਲਾਕੇ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਹ ਧਮਾਕਾ ਬਲੋਚਿਸਤਾਨ ਸੂਬੇ ਦੇ ਹਰਨਾਈ ਵਿੱਚ ਹੋਇਆ। ਕੋਲਾਖਾਨ ਦੇ ਮਜ਼ਦੂਰਾਂ ਨੂੰ ਲੈ ਕੇ ਜਾ ਰਹੇ ਇੱਕ ਪਿਕਅਪ ਵਾਹਨ ਤੇ ਵਿਸਫੋਟਕ ਯੰਤਰ ਨਾਲ ਹਮਲਾ ਕੀਤਾ ਗਿਆ। ਹਮਲੇ ਵਿੱਚ 11 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ 6 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਰਿਮੋਟ ਕੰਟਰੋਲ ਡਿਵਾਈਸ ਨਾਲ ਕੀਤਾ ਗਿਆ ਸੀ। ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਲਾਕੇ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਦੋਂ ਬੰਬ ਫਟਿਆ ਤਾਂ ਟਰੱਕ ਵਿੱਚ 17 ਮਾਈਨਿੰਗ ਕਾਮੇ ਸਵਾਰ ਸਨ। ਸਥਾਨਕ ਹਸਪਤਾਲ ਦੇ ਇੱਕ ਡਾਕਟਰ ਨੇ ਦੱਸਿਆ ਕਿ ਜ਼ਖਮੀਆਂ ਵਿੱਚੋਂ 2 ਦੀ ਹਾਲਤ ਗੰਭੀਰ ਹੈ। ਦੱਸ ਦਈਏ ਕਿ ਖਣਿਜਾਂ ਨਾਲ ਭਰਪੂਰ ਬਲੋਚਿਸਤਾਨ ਈਰਾਨ ਅਤੇ ਅਫਗਾਨਿਸਤਾਨ ਦੀ ਸਰਹੱਦ ਤੇ ਸਥਿਤ ਹੈ। ਇੱਥੇ ਦਹਾਕਿਆਂ ਤੋਂ ਬਲੋਚ ਸਮੂਹਾਂ ਵੱਲੋਂ ਬਗਾਵਤ ਕੀਤੀ ਜਾ ਰਹੀ ਹੈ।